ਰਾਸ਼ਟਰਪਤੀ ਟਰੰਪ ਹੁਣਾਂ ਨੇ ਟੈਰਿਫ ਲਾਉਣ ਦੀ ਇੱਕ ਵਾਰੀ ਫਿਰ ਧਮਕੀ ਦਿੱਤੀ ਆ ਚਾਈਨਾ ਨੂੰ, ਜਿਹੜਾ ਉਹ ਲੈ ਕੇ। ਸੋ ਉਹਦੇ ਕਰਕੇ ਸਟਾਕ ਮਾਰਕੀਟ ਕਹਿੰਦੇ ਕਾਫੀ ਜ਼ਿਆਦੀਆਂ ਜਿਹੜੀਆਂ ਉਹ ਡਿੱਗ ਪਈਆਂ। ਅਚਨਚੇਤੇ ਹੀ ਇਹ ਸਾਰਾ ਕੁਛ ਜਿਹੜਾ ਉਹ ਵਾਪਰ ਗਿਆ ਆ। ਸੋ ਚਾਈਨਾ ਕਹਿੰਦੇ ਵੀ ਇਹ ਕਿਹਾ ਜਾ ਰਿਹਾ ਵੀ ਹੌਸਟਾਈਲ ਹੋ ਰਿਹਾ, ਯਾਨੀ ਕਿ ਅਮਰੀਕਾ ਨੂੰ ਕਹਿ ਲਓ ਵੀ ਜਾਂ ਅੱਖਾਂ ਦਿਖਾ ਰਿਹਾ ਜਾਂ ਮੂਹਰੇ ਅੜਨ ਦੀ ਗੱਲ ਕਰ ਰਿਹਾ, ਰੇਅਰ ਅਰਥ ਐਲੀਮੈਂਟਸ ਨੂੰ ਲੈ ਕੇ ਤੇ ਹੋਰ ਜਿਹੜੀਆਂ ਚੀਜ਼ਾਂ ਨੂੰ ਲੈ ਕੇ, ਐਕਸਪੋਰਟਸ ਨੂੰ ਕੰਟਰੋਲ ਕਰਨ ਨੂੰ ਲੈ ਕੇ ਅਮਰੀਕਾ ਤੇ ਚਾਈਨਾ ਦੀ ਇੱਕ ਵਾਰੀ ਫਿਰ ਜਿਹੜੀ ਉਹ ਖੜਕੀ ਆ। ਟਰੰਪ ਹੁਣਾਂ ਨੇ ਕਿਹਾ ਆ ਵੀ ਐਕਸਪੋਰਟ ਦੇ ਕੰਟਰੋਲ ਜਿਹੜਾ ਚਾਈਨਾ ਨੇ ਇੰਪੋਜ਼ ਕੀਤਾ ਆ ਰੇਅਰ ਅਰਥ ਦੇ ਉੱਤੇ, ਯਾਨੀ ਕਿ ਉਹ ਮਿਨਰਲ, ਉਹ ਧਾਤੂ ਜਿਹੜੇ ਕਿ ਇਨਫਰਾਸਟ੍ਰਕਚਰ ਦੇ ਲਈ, ਆਉਂਦੇ ਸਮੇਂ ਦੇ ਲਈ, ਭਵਿੱਖ ਦੇ ਲਈ ਅਮਰੀਕਾ ਨੂੰ ਵੀ ਚਾਹੀਦੇ ਆ ਤੇ ਦੁਨੀਆ ਨੂੰ ਵੀ ਚਾਹੀਦੇ ਆ, ਉਸ ਦੇ ਉੱਤੇ ਇਹ ਇੱਕ ਟੂਟੀ ਲਾ ਕੇ ਬੈਠਾ ਆ ਤੇ ਉਹਦੇ ਕਰਕੇ ਕੰਮ ਜਿਹੜਾ ਉਹ ਖਰਾਬ ਹੋ ਰਿਹਾ। ਇਹਦੇ ਨਾਲ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀ ਉਹ ਅੱਜ ਹਿਲਜੁਲ ਹੋਈ ਆ। ਚਾਈਨਾ, ਰਸ਼ੀਆ, ਭਾਰਤ ਇਹ ਜਿਹੜੇ ਇਸ ਟਾਈਮ ਘਿਓ ਖਿਚੜੀ ਹੋਏ ਪਏ ਨੇ, ਇਹ ਆਪਣੇ ਜਿਹੜੇ ਉਹ ਸਾਹਮਣੇ ਆ ਵੀ ਸਾਰੇ ਜਿਹੜੇ ਟਾਇਰੈਂਟ ਕਹਿ ਲਓ ਵੀ ਸਾਰੇ ਜਿਹੜੇ ਅਥਾਰਟੇਰੀਅਨ ਆ ਉਹ ਇਸ ਟਾਈਮ ਇਕੱਠੇ ਹੋ ਕੇ ਚੱਲ ਰਹੇ ਆ। ਸੋ ਟਰੰਪ ਹੁਣਾਂ ਨੇ ਅੱਜ ਇਹ ਚੀਜ਼ ਆਖੀ ਆ। ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨ ਨੂੰ ਟਰੰਪ ਹੁਣਾਂ ਨੇ ਪਿਛਲੇ 1-2 ਵੀਕ ਪਹਿਲਾਂ ਗੱਲ ਆਖੀ ਸੀਗੀ ਵੀ ਮੁਲਾਕਾਤ ਜਿਹੜੀ ਉਹ ਮੈਂ ਕਰੂੰਗਾ। ਅੱਜ ਉਹਨਾਂ ਨੇ ਧਮਕੀ ਦੇ ਦਿੱਤੀ, ਚੇਤਾਵਨੀ ਦੇ ਦਿੱਤੀ ਵੀ ਜੇ ਤੁਸੀਂ ਇਸ ਚੀਜ਼ ਦੇ ਵਿੱਚ ਸੁਧਾਰ ਬੇਸਿਕਲੀ ਨਹੀਂ ਲਿਆਂਦਾ ਤਾਂ ਗੱਲਬਾਤ ਆਪਣੀ ਜਿਹੜੀ ਉਹ ਨਹੀਂ ਹੋਊਗੀ, ਆਪਾਂ ਕੈਂਸਲ ਜਿਹੜੀ ਆ ਮੀਟਿੰਗ ਮੈਂ ਕਰ ਦੇਣੀ ਆ ਸ਼ੀ ਜਿਨਪਿੰਗ ਦੇ ਨਾਲ। ਉੱਦਾਂ ਟਰੰਪ ਹੁਣਾਂ ਨੇ ਬਹੁਤ ਵਾਰੀ ਇਹ ਚੀਜ਼ ਆਖੀ ਸੀਗੀ ਵੀ ਜਿਹੜਾ ਚਾਈਨਾ ਦਾ ਸ਼ੀ ਜਿਨਪਿੰਗ ਆ ਮੇਰਾ ਬੜਾ ਖਾਸ ਮਿੱਤਰ ਆ, ਪੁਤਿਨ ਨੂੰ ਵੀ ਉਹਦਾ ਮਿੱਤਰ ਕਹਿੰਦੇ ਰਹੇ ਆ, ਮੋਦੀ ਨੂੰ ਵੀ ਮਿੱਤਰ ਜਿਹੜਾ ਉਹ ਆਖਦੇ ਰਹੇ ਆ, ਪਰ ਇਸ ਟਾਈਮ ਜਿਹੜੀ ਆ ਉਹ ਖੜਕੀ ਜਿਹੜੀ ਉਹ ਪਈ ਆ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ, ਚਾਈਨਾ ਦੇ ਉੱਤੇ ਜ਼ਿਆਦਾ ਟੈਰਿਫ ਲਾਉਣ ਦੀ ਗੱਲ, ਧਮਕੀ ਜਿਹੜੀ ਉਹ ਦਿੱਤੀ ਆ। ਇੱਕ ਟਾਈਮ ਦੇ ਉੱਤੇ ਡਾਓ ਜੋਨ ਇੰਡਸਟਰੀਅਲ 619 ਪੁਆਇੰਟ ਡਾਊਨ ਗਿਆ ਸੀ ਤੇ S&P ਇੰਡੈਕਸ ਵੀ 1.9% ਡਾਊਨ ਸੀ, ਨੈਸਡੈਕ 2.7% ਡਾਊਨ ਸੀ।